अस्सलाम वालेकुम। थोड़ा अपना मीर मोहम्मद यार फसाना रोज़ाना गाँव के ब्लॉग और रहन सहन देखने के लिए यूट्यूब चैनल फैज़ान विलेज ब्लॉग 555 में सब्सक्राइब कर लो ताकि हर आने वाली वीडियो थोड़े तक आसानी नाल पहुँच सके। तो दरिया रावी दे विच मैं आया खड़ा हाँ तो मकई दियां फसलां जिहड़ियां ना सुक ते सड़ के ते बुटियां हो गई ते विचू छली कड्ढनी जिहड़ा है ना साडी मजबूरी है, क्यों जो साडी रोज़ी रोटी है। भाई होरी मकई जिहड़ी है ना सुक्की छिलदे पे ने, इंदा खड़क जिहड़ा है ना गर्मी ज़्यादा पै रही, गर्मी ज़्यादा पै गई है तां करके छेलां जिहड़ियां ना सुक गईयां। ते जिहड़ी सावी आई वो साडे पिंड दे लोग जिहड़े हैं ना वो पहले वढ ले गए ने ते सुक्की दे नेड़े कोई नहीं आंदा पिया। ये मालिक आप वढ के ते छलियां जिहड़ियां ना कड्ढदे पे ने ते कुछ थावां ते जिहड़ी ना सावी छेल ही खड़ी है। ਇਹ ਤੁਸੀਂ ਵੇਖ ਰਹੇ ਨੇ ਇੱਥੇ 4 ਕਿੱਲੇ ਛੇਲ ਜਿਹੜੀ ਨਾ ਸਾਵੀ ਖੜੀ ਹੈ। ਬਾਕੀ ਦੀਆਂ ਮਕਾਈਆਂ ਜਿਹੜੀਆਂ ਨਾ ਸੁੱਕ ਗਈਆਂ, ਛੱਲੀਆਂ ਜਿਹੜੀਆਂ ਨੇ ਕੱਢ ਕੇ ਖਾਲੀਆਂ ਸੱਟਦੇ ਪਏ ਨੇ। ਫੈਜ਼ਾਨ ਆ ਜਾ ਅੱਗੇ ਚਲੀਏ ਮਾਲ ਵਾਲਿਆਂ ਕੋਲ। ਮਕਾਈਆਂ ਦੀਆਂ ਖਾਲੀਆਂ ਤੇ ਜਿਹੜਾ ਹੈ ਨਾ ਤਕਰੀਬਨ 3 ਮਹੀਨੇ ਦੀ ਵਾਹੀ ਹੁੰਦੀ ਹੈ ਤੇ ਤੱਲਾ ਬੜਾ ਨਿਕਲਦਾ। ਤੇ ਸਾਡੀ ਰਾਵੀ ਬਰੀਡ ਦੀ ਜਿਹੜੀ ਮੱਝੀ ਹੈ ਨਾ ਤੱਲਾ ਕਰਾਰਾ ਹੁੰਦਾ, ਬੜੇ ਸ਼ੌਕ ਨਾਲ ਖਾ ਰਹੀਆਂ ਨੇ ਭੂਰੀਆਂ ਤੇ ਕਾਲੀਆਂ। ਤੇ ਤਿੰਨਾਂ ਚੌਂ ਪਿੰਡਾਂ ਦਾ ਮਾਲ ਜਿਹੜਾ ਹੈ ਨਾ ਇੱਥੇ ਹੁਣ ਉਸੇ ਆਉਣਾ ਸ਼ੁਰੂ ਹੋ ਗਏ ਨੇ। ਤਕਰੀਬਨ 12-1 ਵਜੇ ਤਾਈਂ ਇੱਥੇ ਲੋਕੀ ਜਿਹੜੇ ਹਨ ਮਾਲ ਨੂੰ ਚਰਾਈ ਸਨ ਤੇ ਫਿਰ ਜਿਹੜਾ ਨਾ ਦਰਿਆ ਰਾਵੀ ਜਾ ਕੇ ਪਾਣੀ ਛਾਣੀ ਪੀਵੇ ਸਨ। ਤੇ ਇਹ ਸਾਰਾ ਦਿਨ ਗਾਹ ਬੂਟ ਚਾਰ ਕੇ ਤੇ ਰੱਜ ਸਨ। ਖਾਲੀਆਂ ਤੇ ਖਾਲਿਆਂ ਦੇ ਵਿੱਚੋਂ ਚੀਨੀਆਂ ਤੇ ਢੇਲੀਆਂ ਕਾਲੀਆਂ ਤੇ ਭੂਰੀਆਂ ਰਾਵੀ ਦੀਆਂ ਮਸ਼ਹੂਰ ਮੱਝਾਂ ਨੇ। ਨਾਲ ਬਾਈ ਸੋਲਰ ਪਲੇਟ ਲੈ ਕੇ ਤੇ ਜਾ ਰਹੇ ਨੇ ਆਪਣੀ ਫਸਲ ਨੂੰ ਪਾਣੀ ਲਾਵਣ। ਉੱਥੇ ਸੜਕ ਤੇ ਠੱਲੀ ਖੜੇ ਨੇ। ਖਾਲੀ ਤੇ ਚੱਲਣਾ ਬੜਾ ਔਖਾ ਹੁੰਦਾ, ਪੈਦਲ ਵੀ। ਖੁੱਗੀਆਂ ਐਨ ਮਕਈ ਦੀਆਂ ਜਿਹੜੀਆਂ ਨਾ ਉਤੇਰੂ ਮਕਈ ਵੱਡੀ ਹੁੰਦੀ ਉੱਚੀ ਥੋੜ੍ਹੀ ਜਿਹੀ ਨਾ ਬਜਾ ਉਹਦਾ ਮਾਲ ਜਿਹੜਾ ਨਾ ਉਹਦੇ ਅਗਾਂਹ ਨੂੰ ਹੈ ਤਾਂ ਕਰਕੇ ਜਿਹੜਾ ਹੈ ਨਾ ਉਹ ਆਪਣੀ ਮੱਝੀ ਦੇ ਵਿੱਚ ਜਾ ਰਲੂ ਹੈ। ਇਹ ਮਾਲ ਜਦੋਂ 4-5 ਘਰਾਂ ਦਾ ਇਕੱਠਾ ਹੋ ਜਾਵੇ ਤਾਂ ਮੱਝੀ ਜਿਹੜੀਆਂ ਨਾ ਰਲ ਜਾਂਦੀਆਂ, ਫਿਰ ਵੰਡਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ। ਜਦੋਂ ਭਾਈ ਆਪੋ ਆਪ ਘਰ ਨੂੰ ਵਾਪਸੀ ਜਾਂਦੇ ਨੇ ਤੇ ਉਸ ਵੇਲੇ ਆਪੋ ਆਪਦੀ ਮੱਝ ਦੀ ਪਹਿਚਾਣ ਕਰਕੇ ਤੇ ਵੰਡ ਲੈਂਦੇ ਨੇ। ਇਹ ਦਰਿਆ ਰਾਵੀ ਦੇ ਏਰੀਏ ਦੇ ਵਿੱਚ ਤੁਹਾਨੂੰ ਅਸੀਂ ਰਾਵੀ ਬਰੀਡ ਦੀਆਂ ਮੱਝੀ ਵਿਖਾ ਰਹੇ ਹਾਂ। ਚਰਾਈ ਤੇ ਨਿਕਲੇ ਨੇ, ਕਿਉਂ ਜੋ ਖੇਤ ਖਾਲੀ ਹੋਏ ਪਏ ਨੇ, ਫਸਲਾਂ ਵਢੀ ਗਈਆਂ ਮਕਈ ਦੀਆਂ। ਤੇ ਜਦੋਂ ਫਸਲ ਵਢੀ ਜਾਵੇ, ਖੇਤ ਖਾਲੀ ਹੋ ਜਾਵਣ, ਉਦੋਂ ਮਾਲ ਜਿਹੜਾ ਨਾ ਰਾਵੀ ਦਾ ਸਾਡਾ 4-5 ਚੱਕਾਂ ਦਾ ਇੱਥੇ ਇਕੱਠਾ ਹੁੰਦਾ ਹੈ ਤੇ ਆ ਕੇ ਗਰਮੀ ਦੇ ਪੂਰੀ ਗਰਮੀ 'ਚ ਚਰਾਉਂਦੇ ਨੇ। ਕੀ ਪਤਾ ਬਾਕੀ ਦੀਆਂ ਹੋਈਆਂ ਤਾਂ ਮੁੱਲ ਲੱਗ ਸਣ ਕੇ ਅੱਗੇ ਮੁੱਲ ਲੱਗ ਜਾ। ਤੱਲਾ ਬੜਾ ਕਰਾਰਾ ਹੁੰਦਾ ਹੈ ਤੇ ਇਹ ਮਾਲ ਜਿਹੜਾ ਹੈ ਨਾ ਇਹ ਤਾਕਤ ਵਾਲਾ ਵੀ ਹੁੰਦਾ ਹੈ, ਬੜੇ ਸ਼ੌਕ ਨਾਲ ਖਾਂਦੇ ਨੇ। ਤੇ ਇਹ ਰਾਵੀ ਦੀ ਮਸ਼ਹੂਰ ਮੱਝ ਮੈਂ ਤੁਹਾਨੂੰ ਵਿਖਾ ਰਿਹਾ, ਵੱਡੀ ਮੱਝ। ਇਸ ਮੱਝ ਦੀਆਂ ਇਹ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਹਨ 2 ਤੇ 4 ਤੇ 2 6, ਇਹ 6ਵਾਂ 7ਵਾਂ ਸੂਆ ਹੁਣ ਸੋਹਣੀ ਹੈ। ਤੇ ਹਾਲੀ ਤੱਕ ਜਿਹੜਾ ਹੈ ਨਾ ਉਹਦਾ ਮੂੰਹ ਜਿਹੜਾ ਨਾ ਦੱਸਦਾ ਹੈ ਵੀ ਬੁੱਢੀ ਕਾਜ ਨਹੀਂ ਲਵੀ ਹੈ। ਤੇ ਖਾਲੀਆਂ ਦੇ ਵਿੱਚ ਪਰੂ ਹੋਰਾਂ ਤੇ ਉਰੂ ਪਰਾਂ ਇਹ ਮਾਲ ਨੂੰ ਡੱਕਾ ਕਰਕੇ ਤੇ ਚਰਾਉਂਦੇ ਰਹਿ ਨੇ। ਇਹ ਖਾਲੀਆਂ ਜਿਹੜੀਆਂ ਨਾ ਸਾਫ਼ ਹੋ ਜਾਸਣ 1 ਘੰਟੇ ਦੇ ਵਿੱਚ ਮੁੜ ਇਸ ਤੋਂ ਅੱਗੇ ਜਿਹੜਾ ਨਾ ਇਸ ਪਾਸੇ ਲੈ ਜਾਸਣ
ਇਸ ਪਾਸੇ ਆਓ ਜਿੱਥੇ ਛੇਲ ਲੋਕੀ ਪਾ ਰਹੇ ਨੇ, ਇਸ ਤੋਂ ਅੱਗੇ ਦਰਿਆ ਰਾਵੀ ਵਹਿੰਦਾ ਪਿਆ ਹੈ ਤੇ ਉੱਥੇ ਜਾ ਕੇ 12 ਵਜੇ ਨਵਾਵਣਗੇ ਮਾਲ ਨੂੰ ਤੇ ਪਾਣੀ ਵੀ ਪਿਵਾਵਣਗੇ। ਤੇ 4 ਵਜੇ ਜਿਹੜਾ ਹੈ ਨਾ ਪਿਛਲੇ ਟਾਈਮ ਇਹ ਸਾਰੇ ਭਾਈ ਮੱਝਾਂ ਲੈ ਕੇ ਆਪੋ ਆਪ ਘਰ ਨੂੰ, ਕਿਉਂ ਜੋ ਸੁਬਾਹ ਜਿਹੜੀ ਛੇਲ ਬਣਾਉਂਦੇ ਨੇ ਸਾਵੀ ਪੱਠੇ 4 ਵਜੇ ਤੋਂ ਬਾਅਦ ਮਾਲ ਨੂੰ ਪਾਉਂਦੇ ਨੇ। ਸਾਡੀ ਰੂਟੀਨ ਲੈਂਦੇ ਪੰਜਾਬ ਦੀ। ਇਹ ਦਰਿਆ ਰਾਵੀ ਦਾ ਏਰੀਆ ਤੁਹਾਨੂੰ ਮੈਂ ਵਿਖਾ ਰਿਹਾ। ਖੇਤ ਜਿਹੜੇ ਨਾ ਖਾਲੀ ਹੋ ਗਏ ਨੇ, ਕਣਕਾਂ ਵਾਲੇ ਕੁਛ ਖਾਲੀ ਪਏ ਨੇ, ਬਾਕੀ ਦੀ ਜਿੱਥੇ ਮਕਈਆਂ ਹਨ ਉਹ ਵੀ ਮਕਈਆਂ ਵਡੀਦੀਆਂ ਜਾਂਦੀਆਂ ਨੇ ਤੇ ਖੇਤ ਸਾਰੇ ਖਾਲੀ ਹੁੰਦੇ ਜਾਂਦੇ। ਰਵਾਂ ਦੀਆਂ ਫਲੀਆਂ ਤੁਹਾਨੂੰ ਵਿਖਾ ਰਿਹਾ। ਸਾਵੀਆਂ ਜਿਹੜੀਆਂ ਹਨ ਨਾ ਉਹ ਵਾਲੀ ਕੱਚੀਆਂ ਤੇ ਜਿਹੜੀਆਂ ਦਾ ਰੰਗ ਪੀਲਾ ਹੋ ਗਿਆ ਨਾ ਉਹ ਪੱਕ ਗਈਆਂ ਨੇ। ਇੱਥੇ ਫਿਜ਼ਾਨ ਥੋੜ੍ਹੀਆਂ ਖੋਵੇਂ ਨਾ ਵਰਦ ਨੂੰ ਵੀ ਖਾਣੀਆਂ ਤੇ ਇਹਨਾਂ ਦਾ ਖਾਵਣ ਦਾ ਮਜ਼ਾ ਬੜਾ ਹੈ। ਇਹ ਕਦੇ ਇਹ ਭੁਨੀਆਂ ਹੀ ਹੋਵਣ ਨਾ ਥੋੜ੍ਹੀਆਂ ਥੋੜ੍ਹੀਆਂ ਅੱਗ ਤੇ ਭੁੰਨ ਕੇ ਤੇ ਇਹਨਾਂ ਨੂੰ ਖਾਧੋ ਹੋਵੇ ਬੜਾ ਮਜ਼ਾ ਦਿੰਦੀਆਂ ਨੇ। ਇਹ ਕਿਆਰਾ ਜਿਹੜਾ ਨਾ ਰਵਾਂ ਦਾ ਤੁਸੀਂ ਵੇਖ ਰਹੇ ਨੇ, ਇਹ ਪੱਤੀ ਨਾਲ ਜਿਹੜਾ ਨਾ ਖਾਲੀ ਜ਼ਮੀਨ ਦੇ ਵਿੱਚ ਮੱਝਾਂ ਚਰਦੀਆਂ ਪਈਆਂ ਤੇ ਰਵਾਂ ਦੀ ਫਸਲ ਕਿਤੇ ਕਿਤੇ ਦਰਿਆ ਰਾਵੀ 'ਚ ਖੜੀ ਹੈ। ਇਹ ਪੁਰਾਣੇ ਜ਼ਮਾਨੇ ਦੇ ਵਿੱਚ ਬੜੇ ਲੋਕ ਸ਼ੌਕਾਂ ਨਾਲ ਕੱਢਦੇ ਹਨ। ਰਵਾਂ ਤੇ 13 ਤੇਜੀ ਇੱਕ ਇਸਲਾਮੀ ਮਹੀਨਾ ਹੁੰਦਾ ਹੈ, ਉਹਦੇ ਵਿੱਚ ਘੁਗਣੀਆਂ ਰਵਾਂ ਦੀਆਂ ਤੇ ਕਣਕ ਦੇ ਦਾਣੇ ਉਬਾਲ ਕੇ ਤੇ ਸਾਡੇ ਲੋਕ ਜਿਹੜਾ ਨਾ 13 ਤੇਜੀ ਦੀਆਂ ਘੁਗਣੀਆਂ ਵੰਡਦੇ ਨੇ। 13 ਤੇਜੀ ਅਸੀਂ ਇੱਕ ਮਹੀਨਾ ਹੈ ਤੇ ਉਹਦੇ ਚੰਨ ਦੀ ਜਦੋਂ 13 ਹੁੰਦੀ ਹੈ ਨਾ ਉਦੋਂ ਘੁਗਣੀਆਂ ਵੰਡਣੀਆਂ ਸਵਾਬ ਦਾ ਕੰਮ ਹੁੰਦਾ। ਤੇ ਫਸਲ ਦਾ ਕਿਆਰਾ ਜਿਹੜਾ ਹੈ ਨਾ ਰਵਾਂ ਦੀ ਫਸਲ ਦਾ ਤੁਸੀਂ ਵੇਖ ਰਹੇ ਨੇ। ਨਾਲ ਲੋਕੀ ਜਿਹੜਾ ਹੈ ਨਾ ਮਾਲ ਨੂੰ ਵੀ ਚਰਾ ਰਹੇ ਦੁੱਧ ਪੀਂਦੇ। ਇਹ ਦਰਿਆ ਰਾਵੀ ਦਾ ਅਸੀਂ ਤੁਹਾਨੂੰ ਮੰਜ਼ਰ ਵਿਖਾ ਰਹੇ ਹਾਂ ਤੇ ਕਿਸਾਨ ਚਲੀਏ ਮਾਲ ਆ ਅੱਗੇ ਜਾ ਰਿਹਾ ਆਪਣਾ ਮੋਟਰਸਾਈਕਲ ਹੀ ਨਾ ਲਾ ਰਹੀਆਂ। ਸੁਬਾਹ ਆਪਦੇ ਬੱਚਿਆਂ ਨੂੰ ਕੀੜਾ ਪਤੰਗਾ ਖਵਾ ਰਹੀਆਂ ਨੇ। ਫਸਲਾਂ ਦੇ ਵਿੱਚ ਖੇਲ ਦੇ ਵਿੱਚੋਂ ਘਾਹ ਦੇ ਉੱਤੇ ਪੱਠਿਆਂ ਦੇ ਵਿੱਚ ਕੀੜਾ ਪਤੰਗਾ ਨਿਕਲਦਾ ਹੈ। ਸੁਬਾਹ ਪਰਿੰਦੇ ਵੀ ਆਪਦੀ ਰੋਜ਼ੀ ਰੋਟੀ ਨੂੰ ਨਿਕਲਦੇ ਨੇ। ਦਰਿਆ ਰਾਵੀ ਦੇ ਫਸਲਾਂ ਦੇ ਖੇਤਾਂ ਦੇ ਵਿੱਚ ਮਾਲ ਜਿਹੜਾ ਹੈ ਨਾ ਭਾਜੀ ਆਪੋ ਆਪ ਚਰਾ ਰਹੇ ਨੇ ਮਾਲਕ। ਤੇ ਆਹ ਸੜਕ ਜਿਹੜੀ ਹੈ ਨਾ ਇਹ ਦਰਿਆ ਰਾਵੀ ਦੇ ਸਾਡੇ ਗਾँव ਵੱਲੋਂ ਆਉਂਦੀ ਹੈ ਤੇ ਛੱਡ ਕੇ ਵਗ ਗਿਆ ਇਕੱਲਾ ਹੀ। ਇਹ ਫਸਲ ਤੁਸੀਂ ਵੇਖ ਰਹੇ ਨੇ, ਅੱਗੇ ਤੁਹਾਨੂੰ ਮਕਈ ਨਜ਼ਰ ਆ ਰਹੀ। ਇਹ ਮਕਈ ਜਿਹੜਾ ਨਾ ਸਾਡਾ ਜ਼ਿਲ੍ਹਾ ਉਹ ਮਕਈ ਦੇ ਜਿਹੜਾ ਹੈ ਨਾ ਆਖਰੀ ਕਿੱਲਾ ਹੈ ਸਾਡੇ ਜ਼ਿਲ੍ਹਾ ਸਾਹੀਵਾਲ ਦਾ। ਉੱਥੇ ਜ਼ਿਲ੍ਹਾ ਸਾਹੀਵਾਲ ਜਿਹੜਾ ਹੈ ਨਾ ਰੂਟ ਖਤਮ ਹੋ ਜਾਂਦੀ ਹੈ, ਉੱਥੇ ਮੁੱਕ ਜਾਂਦਾ ਹੈ ਤੇ ਅੱਗੇ ਜ਼ਿਲ੍ਹਾ ਫੈਸਲਾਬਾਦ ਪੁਰਾਣਾ ਜਿਹੜਾ ਹੈ ਨਾ ਨਾਂ ਲੈਲਪੁਰ, ਉੱਥੋਂ ਜ਼ਿਲ੍ਹਾ ਫੈਸਲਾਬਾਦ ਦੀ ਰੂਟ ਸ਼ੁਰੂ ਹੋ ਜਾਂਦੀ ਹੈ। ਇਹ ਸੜਕ ਦਰਿਆ ਰਾਵੀ ਨੂੰ, ਦਰਿਆ ਰਾਵੀ ਜਿਹੜਾ ਹੈ ਨਾ ਉਹਦੇ ਨਾਲ ਦਰਿਆ ਰਾਵੀ ਜਿਹੜਾ ਹੈ ਨਾ ਉਹ ਜ਼ਿਲ੍ਹਾ ਫੈਸਲਾਬਾਦ ਦੇ ਵਿੱਚ ਵਹਿੰਦਾ ਪਿਆ। ਟਰਾਲੀ ਤੇ ਜਾ ਰਹੀ ਹੈ ਟਰੱਕ ਤੇ ਭਾਈ ਲੈ ਕੇ ਜਾ ਰਹੇ ਹਨ ਘਰ ਨੂੰ ਤੇ ਅਚਾਨਕ ਪਹੀਆ ਜਿਹੜਾ ਹੈ ਨਾ ਇੱਕ ਨਿਕਲ ਗਿਆ ਮੇਰੇ ਖਿਆਲ ਵਿੱਚ। ਹਾਂਜੀ ਤੇ ਬੜਾ ਨੁਕਸਾਨ ਹੋ ਗਿਆ। ਬੈਲੰਗ ਇੱਧਰ ਟੁੱਟ ਗਿਆ ਤੇ ਜਾਂਦੀ ਪਈ ਮਸ਼ੀਨਰੀ ਜਿਹੜੀ ਟੁੱਟ ਜਾਵੇ ਨਾ ਤਾਂ ਬੜਾ ਠੰਡਾ ਪਏਗਾ। ਪਹੁੰਚ ਦੇਣ ਵੀ ਚਲਦੀ ਤਾਂ ਨਾ ਗਾੜੀ ਤੇ ਖੜੀ ਛਕੜਾ ਤੇ ਚਲਦੀ ਨੂੰ ਸ਼ਾਲਾ ਵੱਲ ਨਾ ਪਵੇ। ਅੱਲਾਹ ਜ਼ਾਤ ਪਾਕ ਹਰ ਤੇ ਕਰਮ ਕਰੇ ਤੇ ਹਰ ਦੇ ਕੰਮ ਆਸਾਨ ਕਰੇ। ਇਹ ਵਿਚਾਰਾ ਛੱਡ ਕੇ ਵਿੱਚੇ ਚਲਾ ਗਿਆ ਹੈ ਬੈਰੰਗ ਲਵੇਂ। ਇਹ ਉਹਨਾਂ ਦਾ ਟਾਈਮ ਜਿਹੜਾ ਨਾ ਬੜਾ ਜ਼ਾਇਆ ਹੋਣਾ। ਸਾਰੀ ਦਿਹਾੜੀ ਜ਼ਲੀਲ ਹੋ ਸੀ ਤੇ ਚਲਦੀ ਜਾਂਦੀ ਗੱਡੀ ਨੂੰ ਵੱਲ ਪੈ ਗਏ ਸੀ ਤੇ ਨੁਕਸਾਨ ਹੋ ਗਿਆ ਸੀ ਕਾਫੀ ਸਾਰਾ। ਇੱਕ ਪਹੀਆ ਨਿਕਲ ਕੇ ਤੇ ਆਓ ਪਿਆ। ਇਹ ਤੁਸੀਂ ਵੇਖ ਰਹੇ ਨੇ ਪਹੀਆ ਵਿੱਚ ਲੀਕ ਹੋਈ। ਉਹਨਾਂ ਜੈਕ ਲਾਇਆ, ਉਹ ਜੈਕ ਵੀ ਡਿੱਗ ਪਿਆ। ਜੈਕ ਰੇਤ ਆਈ, ਰੇਤਲੀ ਜ਼ਮੀਨ ਆਈ, ਥੱਲੋਂ ਖਿਸਕ ਗਿਆ ਤੇ ਉੱਤੋਂ ਸੋਲਰ ਰਲਿਆ ਤੇ ਉਹ ਥੱਲੋਂ ਜੈਕ ਜਿਹੜਾ ਨਾ ਨਿਕਲ ਗਿਆ।
ਇਹ ਤੁਸੀਂ ਵੇਖ ਰਹੇ ਨੇ ਜੈਕ ਸ਼ਾਇਦ ਦੇਖੋ ਰੱਖੀਏ ਚਾ ਭਾਈ ਹੋਰਾਂ ਦਾ ਬੜਾ ਨੁਕਸਾਨ ਹੋ ਗਿਆ ਹੈ ਕਾਫੀ ਸਾਰਾ ਦਰਿਆ ਰਾਵੀ ਦੇ ਏਰੀਏ ਦੇ ਵਿੱਚ ਨੁਕਸਾਨ ਹੋ ਗਿਆ ਕਾਫੀ ਸਾਰਾ ਤੇ ਹੁਣ ਉਹਨੂੰ ਠੀਕ ਕਰਵਾਈ ਸੈਣ ਨੁਕਸਾਨ ਤੇ ਪੈਸੇ ਲਾਸਣ ਤੇ ਫਿਰ ਉਹ ਘਰ ਨੂੰ ਜਾਸਣ ਆਪਣੀ ਮਨ ਸ਼ੂਟ ਤੱਕ ਪਹੁੰਚੇ ਤੇ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਅੱਜ ਦਾ ਵਲੌਗ ਕਰਦਾ ਹੈ ਇੱਥੇ ਖਤਮ ਹੁਣ ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਲੈਂਦਾ ਇਜਾਜ਼ਤ ਆਪਣਾ ਢੇਰ ਸਾਰਾ ਖਿਆਲ ਰੱਖਣਾ ਸਾਨੂੰ ਦੁਆਵਾਂ ਯਾਦ ਰੱਖਣਾ ਹੈ ਕੱਲ ਮਿਲਾਂਗੇ ਨਵੇਂ ਵਲੌਗ ਨਾਲ ਤਬ ਤੱਕ ਅੱਲਾ ਹਾਫਿਜ਼।